ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਪਹਿਲਾਂ ਜਿਹੜੇ ਫੇਸਬੁੱਕ ਮੈਸੇਜ ਆਏ ਨੇ ਉਹੀ ਲਵਾਂਗੇ। ਜੀ ਡਾਕਟਰ ਸਾਹਿਬ ਕੀ ਕਹਿੰਦੇ ਸਾਡੇ ਵਿਊਅਰ? ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਸਿੰਘ ਸਾਹਿਬ ਦੀ ਆਈਡੀ ਤੋਂ ਲਿਖਦੇ ਨੇ, ਡਾਕਟਰ ਸਾਹਿਬ ਇੱਕ ਗੱਲ ਜ਼ਰੂਰ ਮੰਨ ਲੈਣਾ ਪਲੀਜ਼, ਯੂ ਆਰ ਰੀਅਲੀ ਗ੍ਰੇਟ। ਤੁਹਾਡੀ ਮਹਾਨਤਾ ਹੈ ਕਿ ਤੁਸੀਂ ਇਸ ਨਾਚੀਜ਼ ਨੂੰ ਨਿਵਾਜਦੇ ਹੋ। ਮੈਂ ਤਾਂ ਹਮੇਸ਼ਾ हम रुलते फिरते कोई बात ना पूछता, गुर सतगुर संग कीरे हम थापे। ये वड्याई सतगुरु दी है। जे कोई चंगी गल तुहानूं चंगी लगदी है, ये गुरु दी वड्याई है। रिज खान लिखते ने, नाउ पाकिस्तानीज आर हैप्पी टू लिव विद रिस्पैक्ट एंड आवर ओन वैल्यूज। होप यू गाइज विल एंजॉय टू लिव टू फ्रीली। बहुत शुक्रिया खान साहब इस चाहना दा। और ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣਾ ਘਰ ਆਪਣਾ ਹੁੰਦਾ, ਭਾਵੇਂ ਇੱਕ ਕਮਰੇ ਦਾ ਹੋਏ। ਔਰ ਜਦੋਂ ਤੁਸੀਂ ਕਿਰਾਏ ਦੇ ਘਰਾਂ 'ਚ ਧੱਕੇ ਖਾਂਦੇ ਹੋ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਆਪਣੇ ਘਰ ਦੀ ਕੀਮਤ ਕੀ ਹੈ। ਸੋ ਪਾਕਿਸਤਾਨੀਆਂ ਨੂੰ ਇਸ ਤੇ ਫਖਰ ਹੋਣਾ ਚਾਹੀਦਾ ਕਿ ਕਾਇਦੇ ਆਜ਼ਮ ਵਰਗੀ ਸ਼ਖਸੀਅਤ ਉਹਨਾਂ ਨੂੰ ਮਿਲੀ, ਜਿਹੜੀ ਕਿ ਜਿਨ੍ਹਾਂ ਨੇ, ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਕਿ ਹੀ ਡਰੂ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ। ਜਿਸ ਕਿਸਮ ਦਾ ਮਾਹੌਲ ਕਾਂਗਰਸ ਨੇ ਬਣਾਇਆ ਹੋਇਆ ਸੀ, ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਵੀ ਗੁੰਮਰਾਹ ਹੋਇਆ ਹੋਇਆ ਸੀ। ਇਹ ਉਹੀ ਕਲਾਸ ਹੈ ਮੌਲਾਨਾ ਅਬੁਲ ਕਲਮ ਆਜ਼ਾਦ ਔਰ ਹਾਮਿਦ ਅੰਸਾਰੀ ਔਰ ਉਸ ਵੇਲੇ ਦੇ ਸਾਰੇ ਖਾਨ ਬਾਦਸ਼ਾਹ ਜਿਹਨੂੰ ਕਹਿੰਦੇ ਸੀ ਫਰੰਟੀਅਰ ਗਾਂਧੀ, ਖਾਨ ਅਬਦੁਲ ਗਫਾਰ ਖਾਨ, ਇਹ ਸਾਰੇ ਗੁੰਮਰਾਹ ਸੀ ਜਿਵੇਂ ਸਿੱਖਾਂ ਦੇ ਲੀਡਰ ਸੀ। ਸੋ ਬਹੁਤ ਸ਼ੁਕਰੀਆ। ਮਲਕ ਬਿਲਾਲ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਮੈਂ ਇਸ ਵਕਤ ਨਮਾਜ਼ ਪੜ੍ਹ ਕੇ ਤੁਹਾਡਾ ਪ੍ਰੋਗਰਾਮ ਦੇਖਦਾ ਵਾਂ ਪਾਕਿਸਤਾਨ ਚੋਂ, ਤੇ ਨੀਂਦ ਵੀ ਬਹੁਤ ਆ ਰਹੀ ਹੁੰਦੀ ਹੈ, ਪਰ ਤੁਹਾਡੀਆਂ ਗੱਲਾਂ ਸੌਣ ਨਹੀਂ ਦਿੰਦੀਆਂ। ਸਿੱਖਾਂ ਨੂੰ ਚਾਹੀਦਾ ਹੈ ਤੁਹਾਡੀਆਂ ਗੱਲਾਂ ਲਿਖ ਕੇ ਰੱਖ ਲੈਣ। ਕਿਆ ਬਾਤ ਹੈ ਬਿਲਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੇ ਵਰਗੇ ਵੀਰ ਹੀ ਅਸਲ 'ਚ ਸਾਡੀ ਪੂੰਜੀ ਵੀ ਨੇ ਔਰ ਸਾਡਾ ਹੌਸਲਾ ਵੀ ਨੇ। ਬਹੁਤ ਸ਼ੁਕਰੀਆ। ਵੀਰ ਰਘਬੀਰ ਸਿੰਘ, ਅਮਨਦੀਪ ਸਿੰਘ, ਵੀਰ ਰਘਬੀਰ ਸਿੰਘ ਫਤਿਹ ਲਿਖਦੇ ਨੇ, ਅਮਨਦੀਪ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਸਿੱਖਾਂ ਦੀ ਗਿਣਤੀ 3-4 ਕਰੋੜ ਤੇ 4-5 ਕਰੋੜ ਸਿਕਲੀਗਰ ਸਿੱਖ ਵੀ ਹਨ ਜੀ। ਚਲੋ ਜਦੋਂ ਉਹਨਾਂ ਦੀ ਗਿਣਤੀ ਕੀਤੀ ਜਾਏਗੀ ਪਤਾ ਲੱਗੇਗਾ। ਹਾਲ ਦੀ ਘੜੀ ਤਾਂ ਜਿਹੜੇ ਸਿੱਖ ਹੈਗੇ ਨੇ ਉਹਨਾਂ ਨੂੰ ਹੀ ਨਹੀਂ ਉਹ ਸਿੱਖ ਉਹਨਾਂ ਨੇ ਰਹਿਣ ਦੇਣਾ, ਤੇ ਉਹਨਾਂ ਨੂੰ ਤਾਂ ਪਹਿਲਾਂ ਹੀ ਵਿਚਾਰੇ ਸਿਕਲੀਗਰ ਸਿੱਖਾਂ ਨੂੰ ਜਿਹੜਾ ਉਹ ਜ਼ਰਾਇਮ ਪੇਸ਼ਾ ਕਬੀਲਾ ਉਹਨਾਂ ਨੇ ਬਣਾਇਆ ਹੋਇਆ। ਜੁਝਾਰ ਵਿਰਕ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਲਿਖਦੇ ਨੇ। ਅਮਨਦੀਪ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਡਾਕਟਰ ਸੇਵਕ ਸਿੰਘ ਜੀ ਨੇ ਸਿੱਖ ਸਿਆਸਤ ਵੱਲੋਂ ਕਰਵਾਏ ਮਾਂ ਬੋਲੀਆਂ ਤੇ ਸੈਮੀਨਾਰ ਵਿੱਚ ਖੋਜ ਪੱਤਰ ਰਾਹੀਂ ਬਹੁਤ ਜਾਣਕਾਰੀ ਦਿੱਤੀ, ਜਿਸ ਵਿੱਚ ਉਹ ਕਹਿੰਦੇ ਹਨ ਬੋਲੀ ਉਮਰਾਂ ਦੀ ਸਾਂਝ ਹੈ, ਜਿਸ ਰਾਹੀਂ ਹਰ ਕੌਮ ਆਪਣਾ ਵੱਖਰਾ ਸੰਸਾਰ ਰਚਦੀ ਹੈ ਤੇ ਬੋਲੀ ਦੀ ਮੌਤ ਇੱਕ ਸੰਸਾਰ ਦੀ ਮੌਤ ਹੈ। ਇੱਕ ਗੈਰ ਪੰਜਾਬੀ ਭਾਈ ਪੰਡਿਤ ਰਾਓ ਵੀ ਪੰਜਾਬੀ ਦੀ ਬਹੁਤ ਸੇਵਾ ਕਰ ਰਹੇ ਨੇ। ਇਸੇ ਨਾਲ ਹੀ ਪੰਜਾਬੀ ਦੇ ਅਖੌਤੀ ਅਸਲੀ ਸੇਵਕ ਅਖਵਾਉਣ ਵਾਲੇ ਸਿੰਗਰਾਂ ਵਿੱਚੋਂ ਗੁਰਦਾਸ ਮਾਨ ਨੇ ਭਗਤ ਸਿੰਘ ਵਾਲੇ ਗਾਣੇ ਤੇ ਜੁੱਤੀਆਂ ਖਾ ਕੇ ਹੁਣ ਮਿੱਤਰ ਪਿਆਰੇ ਨੂੰ ਗਾ ਕੇ ਆਪਣੀ ਜਾਨ ਬਚਾਈ। ਇਸ ਵਿੱਚ ਉਸਨੇ 47 ਤੇ 84 ਦੇ ਬਹੁਤ ਵਧੀਆ ਵੀਡੀਓ ਬਣਾ ਕੇ ਸਿੱਖਾਂ ਦਾ ਦਰਦ ਵੀ ਦੱਸਿਆ। ਜੁੱਤੀਆਂ ਖਾ ਕੇ ਕਿਉਂ ਯਾਦ ਆਉਂਦੀ ਹੈ ਇਹਨਾਂ ਨੂੰ, ਸਿੱਖਾਂ ਦੀ ਇਹ ਸਮਝਣ ਦੀ ਜ਼ਰੂਰਤ ਜਿਹੜੀ ਹੈ ਉਹ ਸਮਝ ਵਿੱਚ ਨਹੀਂ ਆਈ। ਸੋ ਹੁਣ ਬਿਆਨ ਤੁਸੀਂ ਅਮਨਦੀਪ ਸਿੰਘ ਜੀ ਕਰ ਦਿੱਤਾ ਕਿ ਅਲਟੀਮੇਟਲੀ ਅੱਜ ਸਮਝ ਆ ਜਾਏ, ਹੋਰ ਖਵਾਰੀ ਤੋਂ ਬਾਅਦ ਸਮਝ ਆਏ। ਔਰ ਇਹ ਗੱਲ ਬਹੁਤ ਸਪਸ਼ਟ ਹੈ ਕਿ ਬਿਨਾਂ ਕੌਮੀ ਘਰ ਤੋਂ ਅਸੀਂ ਸਰਵਾਈਵ ਨਹੀਂ ਕਰਾਂਗੇ। ਔਰ ਅੱਜ ਜਿਹੜੇ ਅਟੈਕ ਸਾਰੇ ਪਾਸਿਓਂ ਨੇ, ਕਿਉਂਕਿ ਉਹਨਾਂ ਵੱਲੋਂ ਸਾਡੇ ਤੇ ਟੋਟਲ ਵਾਰ ਥੋਪੀ ਹੋਈ ਹੈ ਔਰ ਲੈਂਗੁਏਜ ਨੂੰ ਮਾਰਨਾ। ਔਰ ਠੀਕ ਕਿਹਾ ਡਾਕਟਰ ਸੇਵਕ ਸਿੰਘ ਨੇ ਕਿ ਜਦੋਂ ਇੱਕ ਜ਼ਬਾਨ ਮਰਦੀ ਇੱਕ ਤਹਿਜ਼ੀਬ ਮਰ ਜਾਂਦੀ ਹੈ, ਕੌਮ ਮਰ ਜਾਂਦੀ ਹੈ। ਔਰ ਜੇ ਅੱਜ ਅਸੀਂ ਯਹੂਦੀਆਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਿਵੇਂ ਹਿਬਰੀਓ ਵਾਪਸ ਲਿਆਂਦੀ, ਉਹਨਾਂ ਦੀ ਪਾਰਲੀਮੈਂਟ ਦਾ ਨਾਮ ਵੀ ਕਨੈਸਟ ਹੈ, ਕਾਰਵਾਈ ਵੀ ਹਿਬਰੀਓ 'ਚ ਕਰਦੇ ਨੇ, ਕਿਉਂਕਿ ਉਹਨਾਂ ਨੇ ਘਰਾਂ ਦੀਆਂ 4 ਦੀਵਾਰੀਆਂ ਦੇ ਅੰਦਰ ਉਸ ਜ਼ਬਾਨ ਨੂੰ ਰੱਖਿਆ, ਅਦਰਵਾਈਜ਼ ਤਾਂ ਮਰ ਗਈ। ਕਿੰਨੀਆਂ ਜ਼ਬਾਨਾਂ ਮਰ ਰਹੀਆਂ ਨੇ। ਔਰ ਇੱਕ ਮੈਸੇਜ ਆਰਫ ਖਾਨ ਜੀ ਦਾ, ਬਹੁਤ ਸ਼ੁਕਰੀਆ ਸਿੰਘ ਸਾਹਿਬ, ਟਾਕਿੰਗ ਅਬਾਊਟ ਜੰਮੂ ਐਂਡ ਕਸ਼ਮੀਰ। ਨਹੀਂ ਖਾਨ ਸਾਹਿਬ, ਇਹ ਕੋਈ ਅਹਿਸਾਨ ਨਹੀਂ ਹੈ, ਇਹ ਅਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹਾਂ। ਔਰ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਵੀ ਹੁਣ ਜਿਹੜੇ ਕਸ਼ਮੀਰ ਦੇ ਮੁਸਲਮਾਨ ਜਿਹੜੇ ਉਹ ਦੇਖਦੇ ਨੇ ਕਿ 1.5 ਬਿਲੀਅਨ ਸਾਡੇ ਹਮ ਮਜ਼ਹਬ ਦੁਨੀਆ 'ਚ ਬੈਠੇ ਨੇ, ਰੱਬ ਨੇ ਉਹਨਾਂ ਨੂੰ एनर्जी सोर्स ਦੇ 70% एनर्जी सोर्स ਦੇ ਬੈਠੇ ਨੇ ਜੀ। 55 ਤੋਂ ਜ਼ਿਆਦਾ ਦੇਸ਼ ਨੇ
ਔਰ ਉਹ ਠੀਕ ਹੈ, ਮੰਗਣਾ ਤਾਂ ਅਸੀਂ ਰੱਬ ਤੋਂ ਹੀ ਹੈ, ਅੱਲਾਹ ਤੋਂ ਹੀ ਹੈ, ਪਰ ਫਿਰ ਵੀ ਤੁਹਾਨੂੰ ਇਹ ਭਰਾਵਾਂ ਦੀ ਜਿਹੜੀ ਹੈ ਉਹ ਆਸ ਹੁੰਦੀ ਹੈ ਵੀ ਭਰਾ ਬੋੜਨਗੇ। ਅਸੀਂ ਤਾਂ ਉਹ ਮਿਰਜ਼ਾ ਗਾਣ ਵਾਲੇ ਆ, ਜਿਵੇਂ ਮੈਂ ਬਾਜ ਭਰਾਵਾਂ ਮਾਰਿਆ ਮੇਰਾ ਤਰਕਸ਼ ਟੰਗਿਆ ਹੀ ਜਾਣ, ਕਿੱਥੇ ਨੇ ਭਰਾ ਫਿਰ? ਜੇ ਹੁਣ ਇਹ ਹੈ ਅੱਜ ਇਸ ਕਿਸਮ ਦਾ ਹੋ ਰਿਹਾ, ਇਹ اخلاقی ਫਰਜ਼ ਹੈ। ਔਰ ਬਾਕੀਆਂ ਨੇ ਤਾਂ ਵੈਸਟ ਨੂੰ ਤਾਂ ਸੂਟ ਕਰਦਾ, ਉਹਨਾਂ ਨੂੰ ਤਾਂ ਉਹਨਾਂ ਦੀ ਤਾਂ ਬੈਂਡ ਵੈਗਨ ਤਾਂ ਹਿੰਦੂ ਤੋਂ ਵੀ ਚੜੇ ਹੋਏ ਨੇ। ਔਰ ਮੈਂ ਇਹ ਮਹਿਸੂਸ ਕਰਦਾ ਵੀ ਇਹ ਸਾਡੀ, ਅਸੀਂ ਉਸ ਦਰਦ ਨੂੰ ਵੀ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਆਪ ਭੋਗ ਰਹੇ। ਔਰ ਇਹ ਇਵੇਂ ਹੀ ਹੈ ਕਿ ਇੱਕ ਭਰਾ ਦੂਜੇ ਭਰਾ ਦੇ ਲਈ ਜਿਹੜਾ ਸਟਰਗਲਿੰਗ ਹੈ ਉਸ ਦੇ ਲਈ ਹਾ ਦਾ ਨਾਰਾ ਮਾਰ ਰਿਹਾ। ਔਰ ਮੈਂ ਵਕਤ ਵੱਲ ਦੇਖ ਰਿਹਾ, ਹੁਣ ਮੈਂ ਬਾਕੀ ਮੈਸੇਜ ਨਹੀਂ ਲੈ ਸਕਾਂਗਾ। ਲਵ ਜਿਹਾਦ, ਹੁਣ ਇਹ ਟਰਮ ਇਹਨਾਂ ਨੇ ਹੀ ਘੜੀ ਹਿੰਦੂਤਵੀਆਂ ਨੇ, ਕਿਉਂਕਿ ਜੇ ਮੁਸਲਮਾਨਾਂ ਨੂੰ ਕਾਰਨਰ ਕਰਨ ਪਹਿਲਾਂ ਤਾਂ ਇਹ ਸੀ ਕਿ ਜੀ ਕਹੋ ਕਿ ਵੀ ਅਸੀਂ ਗਰਭ ਸੇ ਕਹੋ ਕਿ ਹਮ ਹਿੰਦੂ ਹਾਂ, ਫਿਰ ਗਊ ਮਾਤਾ ਲੈ ਆਂਦੀ, ਫਿਰ ਘਰ ਵਾਪਸੀ ਕਿ ਵਾਪਸ ਆਓ ਇਹ ਤਾਂ ਤੁਹਾਡਾ। ਫਿਰ ਇਹਨਾਂ ਨੇ ਇਹ ਬੜੇ ਵੱਡੇ ਪੈਮਾਨੇ ਤੇ ਕੀਤਾ ਕਿ ਜੀ ਮੁਸਲਮਾਨ ਤਾਂ ਇੱਕ ਪੂਰਾ ਜਿਹਾਦ ਚਲਾ ਰਹੇ ਨੇ, ਲਵ ਜਿਹਾਦ ਉਹਦਾ ਨਾਂ ਹੈ ਵੀ ਇੱਕ ਪਾਸੇ ਜਿਹਾਦ ਕਸ਼ਮੀਰ ਔਰ ਦੂਜੇ ਚ ਉਹਨੂੰ ਵੀ ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਜੋੜਨ ਦੀ ਇੰਟਰਨੈਸ਼ਨਲ ਅਲ-ਕਾਇਦਾ ਨਾਲ ਜਾਂ ਦੂਜਿਆਂ ਨਾਲ, ਪਰ ਕਿਉਂਕਿ ਉਹ ਸਟਰਗਲ ਲੋਕਲ ਲੋਕਾਂ ਦੀ ਫਿਰ ਆ ਗਿਆ ਜੀ ਮਰਸਨਰੀ ਪਾਕਿਸਤਾਨੀ। ਹੁਣ ਸਾਹਮਣੇ ਆ ਕਿ ਭਾਈ ਉਹ ਤਾਂ ਉਹਨਾਂ ਦੇ ਹੀ ਬੱਚੇ ਬੱਚੀਆਂ ਨੇ। ਫਿਰ ਇਹਨਾਂ ਨੇ ਇਹ ਕਿਹਾ ਕਿ ਜੀ ਇਹ ਤਾਂ ਬੜਾ ਡੈਲੀਬਰੇਟਲੀ ਜਿਹੜਾ ਉਹ ਹਿੰਦੂ ਕੁੜੀਆਂ ਨੂੰ ਵਲਗਰਾ ਕੇ ਜਿਹੜਾ ਉਹ ਇਸ਼ਕ ਦੇ ਨਾਲ ਦਾ ਇੱਕ ਜਾਲੀ ਇਸ਼ਕ ਕਰਕੇ ਉਹਨਾਂ ਨੂੰ ਫਸਾਉਂਦੇ ਨੇ ਔਰ ਫਿਰ ਉਹਨਾਂ ਨੂੰ ਮੁਸਲਮਾਨ ਬਣਾ ਕੇ, ਔਰ ਇਹ ਇੱਕ ਪੂਰੀ ਜਿਹੜੀ ਹੈ ਇਹਨਾਂ ਦੀ ਤਹਿਰੀਕ ਹੈ ਜਿਹਦਾ ਨਾਂ ਉਹਨਾਂ ਨੇ ਖੁਦ ਹੀ ਲਵ ਜਿਹਾਦ ਰੱਖਿਆ। ਔਰ ਹੁਣ ਕਿਉਂਕਿ ਇਹ ਬੰਗਾਲ ਦੇ ਵਿੱਚ, ਵੈਸਟ ਬੰਗਾਲ ਔਰ ਕੇਰਲਾ ਦੇ ਵਿੱਚ ਜਿੱਥੇ ਚੋਣਾਂ ਭਵਿੱਖ ਹੋਣੀਆਂ ਨੇ ਉੱਥੇ ਇਹਨਾਂ ਦਾ ਬੇਸ ਨਹੀਂ ਹੈ, ਇਹ ਉੱਥੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ। ਨਾਰਥ ਤਾਂ ਉਹਨਾਂ ਨੇ ਕਾਬੂ ਕਰ ਲਿਆ ਕਿਉਂਕਿ ਇਸ ਕਿਸਮ ਦਾ ਕਰਕੇ ਯੂਪੀ ਦੇ ਵਿੱਚ ਉਹਨਾਂ ਨੇ ਜਿਹੜਾ ਨਫ਼ਰਤ ਦੇ ਸਿਰ ਦੇ ਉੱਤੇ ਬਣਾ ਲਿਆ, ਉੱਥੇ 18-19% ਮੁਸਲਮਾਨ ਵੋਟਾਂ ਸੀ ਉਹ ਪੋਲਰਾਈਜ਼ ਕਰਕੇ ਪਾਸੇ ਕਰ ਦਿੱਤੀਆਂ। ਹੁਣ ਇਹ ਕੇਰਲਾ ਦੇ ਵਿੱਚ 2 ਡਿਸਟ੍ਰਿਕਟ ਨੇ ਜਿਹੜੇ ਮੁਸਲਿਮ ਮੈਜੋਰਿਟੀ ਵੀ ਨੇ, ਉੱਥੋਂ MP ਵੀ ਉਹਨਾਂ ਦੇ ਬਣਦੇ ਰਹੇ ਨੇ। ਔਰ ਜਿਹੜਾ ਇਹ ਪਾਰਟ ਹੈ ਇਹਨੂੰ ਹੁਣ ਕਿਵੇਂ ਸੁਪਰੀਮ ਕੋਰਟ ਨੂੰ ਇਸਤੇਮਾਲ ਕਰ ਰਹੇ ਨੇ, ਜੁਡੀਸ਼ਰੀ ਨੂੰ ਕਰ ਰਹੇ ਨੇ। ਔਰ ਕੇਰਲਾ ਦੇ ਵਿੱਚ ਆਲਰੇਡੀ ਕਿ ਜੀ RSS ਦੇ ਵਰਕਰ ਮਾਰਤੇ, RSS ਨੇ ਇਹ ਕਰਤਾ, ਉਹਦੇ ਨਾਲ ਇਹ ਹੋ ਗਿਆ, ਆਲਰੇਡੀ ਉਹਨਾਂ ਨੇ ਨਫ਼ਰਤ ਸਟਰ ਕੀਤੀ ਹੋਈ ਹੈ। ਬੰਗਾਲ ਦੇ ਵਿੱਚ ਹੁਣ ਉਹਨਾਂ ਨੇ ਜਿਹੜੇ ਬੰਗਲਾਦੇਸ਼ ਤੋਂ ਆਏ ਹਿੰਦੂ ਰਿਫਿਊਜੀ ਨੇ ਉਹਨਾਂ ਦਾ ਇਸ਼ੂ ਚੁੱਕਿਆ ਹੋਇਆ, ਔਰ ਉੱਥੇ ਇਹਨਾਂ ਨੇ ਬੰਗਾਲ ਦੇ ਵਿੱਚ ਵੀ, ਵੈਸਟ ਬੰਗਾਲ 'ਚ ਵੀ ਇਹਨਾਂ ਨੇ ਆਪਣੀਆਂ ਜੜ੍ਹਾਂ ਲਾ ਲਈਆਂ। ਔਰ ਕੇਰਲਾ ਦੇ ਵਿੱਚ ਇਸ ਕਿਸਮ ਦਾ ਇੱਕ ਕੇਸ ਜਿਹੜਾ ਇਹਨਾਂ ਨੇ ਖੁਦ ਹੀ ਕ੍ਰੀਏਟ ਕੀਤਾ ਹੋਏਗਾ ਕਿਉਂਕਿ ਹੁਣ ਇਹਨਾਂ ਦਾ ਪੈਟਰਨ ਸਾਨੂੰ ਸਮਝ ਆ ਗਿਆ, ਔਰ ਉਹਦੇ ਥੱਲੇ ਇਨਵੈਸਟੀਗੇਸ਼ਨ ਵੀ ਕੇਰਲਾ ਨੇ ਕੀਤੀ ਹੋਏਗੀ। ਔਰ ਉਹਨਾਂ ਨੇ ਉਹ ਜਿਹੜਾ ਵਿਆਹ ਸੀ, ਜਿਹੜੀ ਕੁੜੀ ਹਿੰਦੂ ਕੁੜੀ ਦੇ ਨਾਲ ਦੂਸਰੇ ਦਾ ਹੋਇਆ, ਉਹਨੂੰ ਉਹਨਾਂ ਨੇ ਸ਼ਾਦੀ ਨੂੰ ਤੋੜ ਦਿੱਤਾ। ਉਹਨੇ ਜਿਹਦੇ ਨਾਲ ਜਿਹਦੀ ਸ਼ਾਦੀ ਨੂੰ ਤੋੜਿਆ ਉਹਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ। ਹੁਣ ਬਜਾਏ ਕਿ ਸੁਪਰੀਮ ਕੋਰਟ ਮੈਰਿਟ ਬੇਸਡ ਹੀ ਦੇਖਦਾ ਹੈ ਕਿ ਭਾਈ ਜੇ 2 ਐਡਲਟ ਜਿਹੜੇ ਨੇ ਮਰਜ਼ੀ ਦੇ ਨਾਲ, ਜੇ ਤੁਸੀਂ ਸੰਵਿਧਾਨ ਮੁਤਾਬਕ ਜਾਣਾ ਵਿਆਹ ਕਰਦੇ ਨੇ, ਉਹ ਕੁਛ ਬਣ ਕੇ ਕਰਨ, ਉਹਦੇ 'ਚ ਕੋਈ ਕਾਨੂੰਨ ਦਾ ਲਾਗਾ ਦੇਗਾ ਨਹੀਂ, ਐਜ਼ ਲੌਂਗ ਐਜ਼ ਉਮਰ ਜੇ 18 ਸਾਲ ਮਿਨੀਮਮ ਹੈ ਉਹ ਫੁਲਫਿਲ ਕਰਦੇ ਨੇ। ਪਰ ਇਸ ਤੋਂ ਅੱਗੇ ਜਾ ਕੇ ਜਿਵੇਂ ਅਸੀਂ ਕਿਹਾ ਵੀ ਇਹ ਪਗੜੀਧਾਰੀ ਜਸਟਿਸ ਖੈਰ ਵੀ ਇਹਨਾਂ ਨੇ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰਨ ਲਈ ਲਿਆਂਦਾ, ਤੇ ਜਿਹੜਾ ਕੰਮ ਜਿੱਥੇ ਤੱਕ ਇਹ ਲੈ ਆਇਆ ਅਗਲੇ ਦੀਪਕ ਮਿਸ਼ਰੇ ਤੋਂ ਇਹ ਕਰਵਾਉਣਾ। ਹੁਣ ਇਹ ਖਬਰ ਹੈ ਲਵ ਜਿਹਾਦ, ਕੇਰਲਾ ਪੁਲਿਸ ਟੋਲਡ ਟੂ ਸ਼ੇਅਰ ਪ੍ਰੋਬ ਡਿਟੇਲਸ ਵਿਦ NIA। ਹੁਣ ਇਸ ਕੇਰਲਾ ਦੇ ਕੇਸ ਨੂੰ ਅਸਲੀ ਦਾ ਸਾਬਤ ਕਰਨ ਲਈ ਕਿ ਦੇਖੋ ਲਵ ਜਿਹਾਦ ਦੇ ਥੱਲੇ ਹਿੰਦੂ ਕੁੜੀ ਜਿਹੜੀ ਹੈ ਉਸਨੇ ਵਰਗਲਾ ਕੇ ਆਪਣੇ ਚੁੰਗਲ 'ਚ ਫਸਾਈ। ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਆ ਉਹਨਾਂ ਨੂੰ ਕੇਰਲਾ ਦੇ ਵਿੱਚ ਇਹਨਾਂ ਦੀ ਸਰਕਾਰ ਨਹੀਂ ਹੈ, ਉਹਨਾਂ ਨੇ ਕਿਹਾ ਜੀ ਸਾਨੂੰ ਡੀਟੇਲ ਦਿਓ। ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਕੰਸਰਨ ਨਹੀਂ ਹੈ, ਲਾਅ ਐਂਡ ਆਰਡਰ ਸਟੇਟ ਦਾ। ਉਹ ਸੁਪਰੀਮ ਕੋਰਟ ਚਲੇ ਗਏ, ਇੰਡੀਅਨ ਸੈਂਟਰਲ ਗਵਰਨਮੈਂਟ NIA। ਹੁਣ ਖਬਰ ਹੈ ਸੁਪਰੀਮ ਕੋਰਟ ਟੂਡੇ ਡਾਇਰੈਕਟਡ ਕੇਰਲਾ ਡਾਇਰੈਕਟਰ ਜਨਰਲ ਆਫ ਪੁਲਿਸ ਟੂ ਹੈਂਡ ਓਵਰ ਡਿਟੇਲਸ ਆਫ ਦਾ ਪ੍ਰੋਬ into an alleged love jihad case to the National Investigation Agency as it wanted to ascertain if it had wider ramifications for national security। ਹੁਣ ਇਹ ਸੁਪਰੀਮ ਕੋਰਟ ਕਹਿ ਰਿਹਾ ਕੇਰਲਾ ਦੇ ਡਾਇਰੈਕਟਰ ਜਨਰਲ ਨੂੰ ਕਿ ਜੀ ਉਹ ਕੇਸ ਦੀਆਂ ਡਿਟੇਲਸ ਤੁਸੀਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਦਿਓ, ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇਹ ਭਾਰਤ ਭਰ ਦੇ ਵਿੱਚ ਇਸ ਦਾ ਜਿਹੜਾ ਹੈ ਉਹ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਕੀ ਅਸਰ ਹੈ। ਔਰ ਉਹਨਾਂ ਨੇ ਸ਼ਫੀਨ ਜਹਾਂ ਜਿਹੜਾ 27 ਸਾਲਾਂ ਦਾ ਜਿਹਨੇ ਇਸ ਦਾ ਵਿਰੋਧ ਕੀਤਾ ਸੀ ਉਸ ਨੂੰ ਝਾੜ ਪਾਈ ਕਿ ਵੀ ਤੂੰ ਇਹ ਕਿਉਂ ਰੁਕਾਵਟ ਬਣ ਰਿਹਾ। ਔਰ ਇਹ ਅੱਗੇ ਜਿਹੜੀ ਮੈਂ ਗੱਲ ਦੱਸੀ ਹੈ ਵੀ ਉਸ ਦਾ ਵਿਆਹ ਹੋਇਆ ਔਰ ਉਹਨੂੰ ਜਿਹੜਾ ਉਹਨਾਂ ਨੇ ਆਲਰੇਡੀ ਇਸ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ। ਔਰ ਦੂਸਰਾ ਪਾਰਟ ਅਸੀਂ ਜ਼ਿਕਰ ਕੀਤਾ ਸੀ ਵੀ ਕਿਵੇਂ
ਇਹ ਦੀਪਕ ਮਿਸ਼ਰਾ ਅਲਟੀਮੇਟਲੀ ਹੁਣ ਇਹ ਬਾਬਰੀ ਮਸਜਿਦ ਦੇ ਕੇਸ ਨੂੰ ਖਤਮ ਕਰੇਗਾ ਔਰ ਆਲਰੇਡੀ ਜਾਲੀ ਸ਼ੀਆ ਬੋਰਡ ਖੜਾ ਕਰ ਦਿੱਤਾ ਸੀ ਉਹਨਾਂ ਨੇ ਯੂਪੀ ਦੇ ਵਿੱਚ, ਜਿਹਨੇ ਕਿਹਾ ਸੀ ਜੀ ਉਹ ਮਸਜਿਦ ਕਿਤੇ ਹੋਰ ਮੁਸਲਿਮ ਬਹੁ ਗਿਣਤੀ 'ਚ ਬਣਾਈ ਜਾ ਸਕਦੀ ਹੈ ਮੁਸਲਿਮ ਮੈਜੋਰਿਟੀ ਏਰੀਆ 'ਚ। ਅੱਜ ਇੱਕ ਸਟੈਪ ਫਰਦਰ ਜਾਂਦੇ ਆ, ਬਾਬਰੀ ਮਸਜਿਦ ਵਾਜ਼ ਬਿਲਟ ਬਾਈ ਡਿਮੋਲਿਸ਼ਿੰਗ ਟੈਂਪਲ ਸ਼ੀਆ ਵਕਫ ਬੋਰਡ ਟੂ ਸੁਪਰੀਮ ਕੋਰਟ। ਹੁਣ ਉਹਨਾਂ ਨੇ 70 ਸਾਲ ਬਾਅਦ, ਕਿਉਂਕਿ ਇਹ ਕੇਸ ਸ਼ੀਆ ਵਾਲਿਆਂ ਨੂੰ ਉਹਨਾਂ ਨੇ 1940 ਦੇ ਵਿੱਚ ਹੀ ਬਾਹਰ ਕਰ ਦਿੱਤਾ ਸੀ, 70 ਸਾਲ ਬਾਅਦ ਹੁਣ ਇਹ ਸ਼ੀਆ ਬੋਰਡ ਨੇ ਉਹਨਾਂ ਨੂੰ ਇਹ ਕਿਹਾ, ਸੁਪਰੀਮ ਕੋਰਟ ਦੇ ਸਾਹਮਣੇ ਪੈਟੀਸ਼ਨ ਕੀਤੀ ਹੈ ਕਿ ਵੀ ਇਹ ਅਸੀਂ ਜਿਹੜਾ ਇਹ ਮੰਨਦੇ ਆ ਕਿ ਇਹ ਜਿਹੜੀ ਮਸਜਿਦ ਹੈ ਇਹ ਮੰਦਰ ਨੂੰ ਤੋੜ ਕੇ ਬਣਾਈ ਗਈ ਸੀ ਔਰ ਇਸ ਲਈ ਇਸ ਨੂੰ ਜੇ ਤੁਸੀਂ ਪਾਸੇ ਲੈ ਜਾਂਦੇ ਹੋ ਤੇ ਸਾਨੂੰ ਕੋਈ ਮਤਲਬ ਆਲਰੇਡੀ ਉਹਨਾਂ ਨੇ ਮੁਸਲਮਾਨਾਂ ਦੇ ਵਿੱਚ ਵੀ ਉਸ ਕਿਸਮ ਦੇ ਆਪਣੇ ਜਿਹੜੇ ਪੇਡ ਏਜੰਟ ਨੇ ਉਹ ਖੜੇ ਕਰਕੇ ਔਰ ਜਿਹੜਾ ਰਾਮ ਮੰਦਰ ਬਣਾਉਣ ਦਾ ਹੈ ਉਸ ਦਾ ਰਾਹ ਪੱਧਰਾ ਕਰ ਦਿੱਤਾ ਹੈ। ਔਰ ਹੁਣ ਇਸ ਸਾਰੇ ਦੇ ਲਈ ਪੋਲੀਟੀਕਲ ਪ੍ਰੋਸੈਸ ਦੀ ਉਹਨਾਂ ਨੂੰ ਲੋੜ ਨਹੀਂ ਹੈ, ਕਿਸੇ ਚੀਜ਼ ਨੂੰ ਢਾਣ ਦੀ ਲੋੜ ਨਹੀਂ ਹੈ ਜਿਵੇਂ 1992 ਚ ਇਹਨਾਂ ਨੇ ਕੀਤਾ। ਹੁਣ ਇਹ ਸਿੱਧੇ ਤੌਰ ਦੇ ਉੱਤੇ ਜੁਡੀਸ਼ਰੀ ਰਾਹੀਂ ਹੀ ਇਹ ਸਾਰਾ ਕੁਝ ਕਰਵਾ ਰਹੇ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਅੱਜ ਵੀ ਅਸੀਂ ਉਹਨਾਂ ਦਾ ਸ਼ਬਦ ਚੁਣਿਆ। ਰਾਗ ਸੋਰਠ ਦੇ ਵਿੱਚ ਸ਼ਬਦ ਹੈ, ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੀਨ ਬਸ ਜਾਂਕੇ ਚਾਰ ਪਦਾਰਥ ਅਸ਼ਟ ਦਸਾਂ ਸਿਧ ਨਵਨਿਧ ਕਰਤਲ ਤਾਂਕੇ ਹਰ 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 ਨਾ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਓ। ਹੁਣ ਇਸ ਦੇ ਵਿੱਚ ਜਿਹੜੀਆਂ ਰੈਫਰੈਂਸਿਸ ਜਾਂ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਨੇ ਉਹ ਹਿੰਦੂ ਮਿਥਿਹਾਸ ਦੇ ਵਿੱਚ ਜਿਸ ਕਿਸਮ ਦੇ ਇੱਕ ਬਿਲੀਫ ਸਿਸਟਮ ਕ੍ਰੀਏਟ ਕੀਤਾ ਹੈ ਕਿ ਜੀ ਸਵਰਗ ਦੇ ਵਿੱਚ ਜਿਹੜਾ 5 ਕਿਸਮ ਦੇ ਰੁੱਖ ਹੁੰਦੇ ਨੇ, ਉਹਨਾਂ ਦੇ ਵਿੱਚ ਮੰਦਾਰ ਹੈ, ਪਾਰਜਾਤ ਹੈ ਔਰ ਗੁਰਬਾਣੀ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਉਪਦੇਸ਼ ਦੇ ਰਹੇ ਹੋ ਉਹ ਸਾਰੇ ਉਸ ਮਿਥਿਹਾਸ ਦੇ ਵਿੱਚ ਉਹਨਾਂ ਦੇ ਮਨ ਟ੍ਰੇਨਡ ਨੇ। ਸੋ ਗੁਰੂ ਸਾਹਿਬ ਨੇ ਵੀ ਉਸ ਸਿੰਬੋਲਿਜ਼ਮ ਨੂੰ ਇਸਤੇਮਾਲ ਕਰਕੇ ਆਪਣੀ ਗੱਲ ਕਹੀ ਹੈ। ਜਿਵੇਂ ਹੁਣ ਪਾਰਜਾਤ ਰੁੱਖ ਹੈ ਜਿਹਦੇ ਬਾਰੇ ਹੈ ਕਿ ਜਿਹਦੇ ਥੱਲੇ ਬੈਠੋ ਜੋ ਮੰਗੋ ਮਿਲਦਾ, ਤੋ ਗੁਰੂ ਸਾਹਿਬ ਨੇ ਫਰਮਾਇਆ ਪਾਰਜਾਤ ਇਹ ਹਰ ਕੋ ਨਾ, ਕਿ ਵੀ ਜਿਹੜਾ ਪਾਰਜਾਤ ਹੈ ਉਹ ਰੱਬ ਦਾ ਨਾਂ ਹੈ, ਕੋਈ ਰੁੱਖ ਨਹੀਂ ਹੈ। ਹੁਣ ਇਹਦੇ ਚ ਵੀ ਸਵਰਗ ਦੇ ਰੁੱਖ ਮੰਦਾਰ ਨੇ, ਪਾਰਜਾਤ ਹੈ, ਸੰਤਾਨ ਹੈ, ਹਰਚੰਦਨ ਹੈ ਤੇ ਇੱਕ ਬੜਾ ਪਪੂਲਰ ਜਿਹੜਾ ਹੈ ਉਹ ਕਲਪ ਰੁੱਖ ਹੈ ਜਿਹਦੇ ਚ ਕਿ ਕਲਪ ਵ੍ਰਿਕਸ਼ ਉਹਨੂੰ ਕਹਿੰਦੇ ਨੇ ਕਿ ਜੀ ਉਹਦੇ ਤੋਂ ਜੋ ਮੰਗੋ ਉਹ ਮਿਲਦਾ। ਇਸੇ ਤਰ੍ਹਾਂ ਕਾਮਧੇਨ ਗਾਂ ਹੈ ਕਿ ਵੀ ਇੱਕ ਉਸ ਗਾਂ ਤੋਂ ਵੀ ਜੋ ਮੰਗੋ ਉਹ ਮਿਲਦਾ। ਹੁਣ ਇੱਥੇ ਭਗਤ ਜੀ ਨੇ ਫਰਮਾਇਆ ਕਿ ਭਾਈ ਰੱਬ ਦਾ ਨਾਂ ਹਰ 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 ਨਾ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ। ਬਚਨ ਰਚਨਾ ਫੋਕੀਆਂ ਗੱਲਾਂ ਕਿ ਤੂੰ ਵਾਹਿਗੁਰੂ ਨੂੰ 3 ਵਾਰੀ ਕਿਹਾ ਕਿ ਵੀ ਹਰ 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 ਤੂੰ ਵਾਹਿਗੁਰੂ ਨੂੰ ਉਸ ਵਾਹਿਗੁਰੂ ਨੂੰ ਹਰੀ ਨੂੰ ਯਾਦ ਨਹੀਂ ਕਰਦੀ, ਮੇਰੀ ਰਸਨਾ ਮੇਰੀ ਜ਼ਬਾਨ ਉਹਦਾ ਨਾਂ ਤੇਰੇ ਮੂੰਹ ਤੇ ਨਹੀਂ ਆਉਂਦਾ। ਔਰ ਇਹ ਜਿਹੜਾ ਬਾਕੀ ਛੱਡ ਕੇ ਗੱਲਾਂ ਇਹ ਫੋਕੀਆਂ ਗੱਲਾਂ 'ਚ ਤੂੰ ਫਸਿਆ ਹੋਇਆ, ਸਿਰਫ ਤੇ ਸਿਰਫ ਰੱਬ ਦੀ ਬੰਦਗੀ ਚੋਂ ਹੀ ਸਭ ਕੁਝ ਮਿਲਦਾ ਹੈ। ਰੱਬ ਦੀ ਬੰਦਗੀ ਹੀ ਸੁਖ ਸਾਗਰ ਸੁੱਖਾਂ ਦਾ ਸਮੁੰਦਰ ਹੈ। ਸੁਰਤਰ ਤਰ ਵ੍ਰਿਕਸ਼ ਨੂੰ ਕਹਿੰਦੇ ਨੇ, ਰੁੱਖ ਨੂੰ ਕਹਿੰਦੇ ਨੇ ਕਿ ਸਵਰਗ ਦੇ 5 ਰੁੱਖ ਵੀ ਵਾਹਿਗੁਰੂ ਦਾ ਨਾਂ ਹੈ। ਚਿੰਤਾ ਮਨ, ਹੁਣ ਮਨੀ ਜਿਹੜੀ ਕਿ ਚਿੰਤਾ ਨੂੰ ਦੂਰ ਕਰੇ ਉਹ ਹੈ। ਕਾਮਧੇਨ ਬਸ ਜਾ ਕੇ, ਜਿਹੜੀ ਕਾਮਧੇਨ ਦੇ ਥੱਲੇ ਤੂੰ ਮੰਗਦਾ ਹੈ ਕਿ ਵੀ ਕਾਮਧੇਨ ਜਿਹੜਾ ਹੈ ਉਹ ਸਭ ਕੁਝ ਦੇਣ ਵਾਲੀ ਹੈ ਮੁਰਾਦਾਂ, ਇਹ ਤਾਂ ਵਾਹਿਗੁਰੂ ਦੀ ਹੀ ਕ੍ਰੀਏਟ ਕੀਤੀ ਹੋਈਆਂ ਸਾਰੀਆਂ ਚੀਜ਼ਾਂ ਨੇ ਔਰ ਉਹਨਾਂ ਉਸ ਵਾਹਿਗੁਰੂ ਤੋਂ ਹੀ ਅਸੀਂ ਮੰਗੀਏ। ਨਾਨਾ ਖਿਆਨ ਪੁਰਾਨ ਵੇਦ ਬਿਦ 34 ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ। ਹੁਣ ਪਹਿਲਾਂ ਤਾਂ ਉਹਨਾਂ ਨੇ ਹਿੰਦੂ ਮਾਈਥੋਲੋਜੀ ਨੂੰ ਰੈਫਰ ਕੀਤਾ, ਹੁਣ ਹਿੰਦੂਆਂ ਦੇ ਸ਼ਾਸਤਰ ਵੇਦ ਤੇ ਪੁਰਾਣ, 4 ਵੇਦ ਨੇ, 6 ਸ਼ਾਸਤਰ ਨੇ, ਸ਼ਾਇਦ 27 ਪੁਰਾਣ ਨੇ। ਭਗਤ ਜੀ ਫਰਮਾਉਂਦੇ ਨੇ ਕਿ ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ ਔਰ ਜਿਹੜਾ ਸ਼ਾਸਤਰਾਂ ਦੇ ਵਿੱਚ ਨਾਨਾ ਖਿਆਲ ਵੀ ਬਹੁਤ ਸਾਰੇ ਪ੍ਰਸੰਗ ਨੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਨੇ, ਅੱਡ-ਅੱਡ ਤਰੀਕੇ ਦੱਸੇ ਹੋਏ ਨੇ। ਵੇਦ ਵਿਦ ਧਾਰਮਿਕ ਜਿਹੜੀਆਂ ਵਿਧਾਂ ਦੱਸੀਆਂ ਕਿ ਕਿਵੇਂ ਕੀ ਹਾਸਲ ਕਰਨਾ, ਪਰ ਇਹ ਸਾਰੇ ਅਲਟੀਮੇਟਲੀ ਜਿਵੇਂ
ਵਰਨੈਕੂਲਰ ਦੇ 34 ਅੱਖਰ ਹੁੰਦੇ ਨੇ ਵੀ ਇਹ ਸਿਰਫ ਅੱਖਰਾਂ ਦੀ ਗਿਣਤੀ ਹੈ, ਇਹਦੇ ਚ ਅਨੁਭਵਹੀਨਤਾ ਹੈ ਜੀ। ਇਹਨਾਂ ਨੇ ਵੇਦਾਂ ਸ਼ਾਸਤਰਾਂ ਪੁਰਾਣਾਂ ਚ ਜੀਣ ਵਾਲੇ ਉਸ ਰੱਬ ਨੂੰ ਮਹਿਸੂਸ ਨਹੀਂ ਕਰਦੇ, ਉਹਨਾਂ ਉਸ ਅਹਿਸਾਸ ਨਹੀਂ ਜਿਉਂਦੇ ਰੱਬ ਦੀ ਹੋਣ ਦੇ। ਇਹ ਤਾਂ ਐਵੇਂ ਅੱਖਰ ਗਿਣਨ ਵਾਲੀ ਗੱਲ ਹੈ। ਬਿਆਸ ਵਿਚਾਰ ਕਿਹੋ ਪਰਮਾਰਥ ਰਾਮ ਨਾਮ ਸਰਨਾਏ। ਹੁਣ ਵੇਦ ਬਿਆਸ ਦਾ ਜ਼ਿਕਰ ਕੀਤਾ ਹੈ, ਰਿਸ਼ੀ ਬਿਆਸ ਦਾ, ਕਿ ਭਾਈ ਇਸੇ ਲਈ ਉਹਨੇ ਵਿਚਾਰ ਕਰਕੇ ਇਹ ਗੱਲ ਕਹੀ, ਪਰਮਾਰਥ ਵੱਡਾ ਉਹਨੇ ਕੋਈ ਅਰਥ ਕੱਢਿਆ, ਰਾਮ ਨਾਮ ਸਰਨਾਏ, ਕਿ ਕੋਈ ਚੀਜ਼ ਵੀ ਰੱਬ ਦੇ ਨਾਂ ਦੇ ਬਰਾਬਰ ਨਹੀਂ ਹੈ, ਉਹਦੇ ਬਰਾਬਰ ਨਹੀਂ ਤੁਲ ਸਕਦੀ। ਤੇ ਅਖੀਰ ਚ ਭਗਤ ਜੀ ਨੇ ਫਰਮਾਇਆ, ਸਹਿਜ ਸਮਾਧ ਉਪਾਦ ਰਹਿਤ ਫੁਨ ਬੜੇ ਭਾਗ ਲਿਵ ਲਾਗੀ, ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ। ਕਿ ਭਾਈ ਜੇ ਅਸੀਂ ਸਾਡੇ ਵੱਡੇ ਭਾਗ ਹੋਣ, ਨਿਰੰਕਾਰ ਦੇ ਨਾਲ ਲਿਵ ਲੱਗ ਜਾਏ ਤੇ ਸਹਿਜ ਸਮਾਧ ਤੇ ਮਨ ਇੱਕ ਪੂਰੇ ਟਿਕਾ ਦੇ ਵਿੱਚ ਆ ਜਾਏਗਾ, ਮਨ ਟਿਕ ਜਾਏਗਾ ਜੀ। ਉਪਾਦ ਰਹਿਤ ਫੁਨ, ਫੇਰ ਉਪਾਦ ਕਹਿੰਦੇ ਨੇ ਕਲੇਸ਼ ਨੂੰ, ਰਹਿਤ ਫੁਨ ਕੇ ਫਿਰ ਦੁਬਾਰਾ ਤੁਸੀਂ ਉਸ ਕਲੇਸ਼ ਦਾ ਜਿਹੜਾ ਮੋਹ ਮਾਇਆ ਦੇ ਰਾਹੀਂ ਤੁਹਾਡੇ ਅੰਦਰ ਦੁੱਖ ਪੈਦਾ ਹੁੰਦਾ ਹੈ, ਉਸ ਤੋਂ ਤੁਹਾਡਾ ਬਚਾਅ ਹੋਏਗਾ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਕਿ ਜਦੋਂ ਉਸ ਵਾਹਿਗੁਰੂ ਦੀ ਯਾਦ ਆਈ ਹਿਰਦੇ ਦੇ ਵਿੱਚ, ਦਿਲ ਦੇ ਵਿੱਚ ਉਸ ਦਾ ਪ੍ਰਗਾਸ ਹੋਇਆ, ਉਸ ਦੀ ਰੌਸ਼ਨੀ ਹੋਈ, ਉਸ ਦਾ ਚਾਨਣ ਹੋਇਆ। ਜਨਮ ਮਰਨ ਭੈ ਭਾਗੀ, ਜਨਮ ਮਰਨ ਦੇ ਡਰ ਖੌਫ ਚੋਂ ਵੀ ਨਿਕਲ ਗਏ, ਔਰ ਇਹ ਜਿਹੜਾ ਭੈ ਸੀ ਹਮੇਸ਼ਾ ਮਾਇਆ ਦਾ, ਜਨਮ ਮਰਨ ਦਾ ਭਾਗੀ, ਇਹ ਵੀ ਦੌੜ ਗਿਆ। ਔਰ ਇਹੀ ਇਸ ਚੋਂ ਵਿਚਾਰ ਨਿਕਲਦਾ ਕਿ ਭਾਈ ਹਰ 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 ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ, ਕਿ ਫੋਕੀਆਂ ਗੱਲਾਂ ਛੱਡੋ ਤੇ ਵਾਹਿਗੁਰੂ ਦੀ ਬੰਦਗੀ ਦੇ ਨਾਲ ਜੁੜੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv8.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸ ਨਾਲ ਗਿਆ ਦੋ। ਦੇਖਦੀ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।